ਜੋ ਹੀ ਅਸੀਂ ਬਾਹਰ ਗਏ ਤੇ ਜੰਨਤ ਬਣ ਗਿਆ, ਐਸਾ ਨਹੀਂ। ਇਹ ਐਸਾ ਨਹੀਂ ਹੈ, ਉੱਥੋਂ ਦੀ ਇੱਕ ਆਪਣੇ ਚੈਲੰਜਸ ਨੇ। ਇੱਕ ਜਿਹੜਾ ਵੈਸੇ ਇੱਕ ਕਨਸੈਪਟ ਹੈਗਾ ਕਿ ਸ਼ੇਅਰਿੰਗ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਹੈ, ਜਾਂ ਉਹਨਾਂ ਦਾ ਕੀ ਹਿਸਾਬ ਕਿਤਾਬ ਰਹਿਣ ਦਾ, ਕਿਸ ਤਰ੍ਹਾਂ ਦਾ ਘਰ ਮਿਲਦਾ ਸ਼ੇਅਰਿੰਗ 'ਚ, ਬੇਸਮੈਂਟ ਟਾਈਪ ਹੁੰਦੇ ਨੇ। ਹਾਂਜੀ ਹਾਂਜੀ, ਉਹ ਦੇਖੋ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਹੀ ਬਹੁਤ ਜ਼ਿਆਦਾ ਹੈਗੇ ਨੇ, ਉਹ ਵੀ ਪਾਰਟ ਟਾਈਮ ਜੌਬਸ ਵਗੈਰਾ ਕਿਸ ਕਿਸਮ ਦੀ ਘਰ ਕੋਲ ਲੈਂਦੇ ਨੇ। ਕਿੰਨੀ ਦੇਰ ਤੱਕ ਜਿਹੜਾ ਨਾ ਉੱਥੇ ਬੱਚਿਆਂ ਨੂੰ ਪੈਸੇ ਮਿਲਦੇ ਨੇ, ਔਰ ਉਹਦੀ ਕੈਟੇਗਰਾਈਜੇਸ਼ਨ ਕੀ ਹੁੰਦੀ ਹੈ? ਜਿਹੜੇ ਜਿੱਦਾਂ ਕਿ ਟਰੱਕਿੰਗ ਕੰਪਨੀਆਂ ਦੇ ਜਿਹੜੇ ਓਪਰੇਟਰਸ ਨੇ, ਓਨਰਸ ਨੇ, ਉਹ ਹੈਗੇ, ਉਹਨਾਂ ਦਾ ਹਜ਼ਾਰ ਟਰੱਕ ਪਾਇਆ ਹੋਇਆ ਆ। ਅੱਛਾ, ਥੋੜਾ ਜਿਹਾ ਦੱਸ ਦਿਓ ਕਿ ਐਵਰੇਜ ਸੈਲਰੀ ਕੀ ਚੱਲ ਰਹੀ ਹੈ ਉੱਥੇ, ਮਤਲਬ ਇੱਕ ਐਵਰੇਜ ਕਿਸੇ ਵੀ ਫੀਲਡ ਦੇ ਵਿੱਚ, ਜਾਂ ਕਿੰਨਾ ਕੁ ਹਫਤੇ ਦਾ ਲੋਕ ਕਮਾ ਲੈਂਦੇ ਨੇ, ਜਿਹੜੇ ਮਹਿੰਗਾਈ ਦੀ ਕੀ ਸੂਰਤ ਹਾਲ ਹੈ ਉੱਥੇ, ਯਾਨੀ ਕਿ ਇੱਕ ਲਿਵਿੰਗ ਸਟੈਂਡਰਡ ਜਿਹੜਾ ਇੱਕ ਸਟਰਗਲਿੰਗ ਲਾਈਫ ਦਾ, ਜਾਂ ਉਹ ਆਰਾਮ ਨਾਲ ਕਮਾ ਰਿਹਾ ਹੋਏਗਾ ਈਜ਼ਲੀ ਅਰਾਊਂਡ 5 ਤੋਂ 6 ਹਜ਼ਾਰ ਡਾਲਰ। ਜੀ ਦੋਸਤੋ, ਅਸਲਾਮ ਵਾਲੇਕਮ, ਮੈਂ ਔਰੰਗਜ਼ੇਬ ਬੇਗ, ਔਰ ਅੱਜ ਗੱਲ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਸਾਡੇ ਜਿਹੜੇ ਪੰਜਾਬੀ ਦੋਸਤ ਨੇ, ਹਾਂ ਉਹਨਾਂ ਦਾ ਤਾਲਕ ਕਿਸੇ ਵੀ ਸੂਬੇ ਦੇ ਨਾਲ ਹੈ, ਕਿਸੇ ਵੀ ਸਟੇਟ ਦੇ ਨਾਲ ਹੈ। ਕੈਨੇਡਾ ਦੇ ਵਿੱਚ ਕਿਹੜੇ ਕਿਸਮ ਦੇ ਜ਼ਿਆਦਾਤਰ ਉਹਨਾਂ ਦੇ ਕਾਰੋਬਾਰ ਨੇ, ਕਿਉਂਕਿ ਅਰਸਾ ਦਰਾਜ਼ ਤੋਂ ਜਿਹੜੇ ਪੰਜਾਬੀ ਨੇ, ਦੇਸੀ ਕਮਿਊਨਿਟੀ ਹੈ, ਕੈਨੇਡਾ 'ਚ ਛਾਈ ਹੈ, ਖਾ ਉਹ ਐਜ਼ ਅ ਲੇਬਰ ਨੇ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਨੇ। ਤੇ ਸਾਡੇ ਨਾਲ ਮੌਜੂਦ ਨੇ ਜੀ ਹੈਰੀ ਸਿੰਘ ਸਾਹਿਬ, ਜਿਨ੍ਹਾਂ ਦਾ ਤਾਲਕ ਹੈਗਾ ਚੜ੍ਹਦੇ ਪੰਜਾਬ ਤੋਂ। ਉਹਨਾਂ ਨਾਲ ਗੱਲਬਾਤ ਕਰਨੇ ਆ। ਭਾਜੀ ਕੀ ਹਾਲ ਹੈ, ਠੀਕ ਹੋ? ਹਾਂਜੀ ਜੀ, ਸਭ ਵਧੀਆ, ਸਭ ਠੀਕ ਠਾਕ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਸੁਣਦੇ ਪਏ ਨੇ, ਬਹੁਤ ਵਧੀਆ। ਤੁਸੀਂ ਸੁਣਾਓ ਕੀ ਹਾਲ ਚਾਲ? ਮੈਂ ਬਿਲਕੁਲ ਠੀਕ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਕੈਨੇਡਾ ਕਿਦੋਂ ਤੋਂ ਹੋ? ਕੈਨੇਡਾ ਮੈਂ ਹੈਗਾ 2012 ਦਾ। ਤੇ ਕਿਹੜੇ ਸ਼ਹਿਰ ਰਹਿੰਦੇ ਹੋ? ਬਰੈਂਪਟਨ ਦੇ ਵਿੱਚ। ਬਰੈਂਪਟਨ ਦੇ ਵਿੱਚ ਕਿੰਨੀ ਕੁ ਕਮਿਊਨਿਟੀ ਹੈ ਆਪਣੀ ਓਵਰਆਲ, ਉਹਦੇ ਥੋੜੀ ਜਿਹੀ ਦੱਸ ਦਿਓ। ਬਰੈਂਪਟਨ ਦੀ ਆਈ ਥਿੰਕ ਅਰਾਊਂਡ 7-8 ਲੱਖ ਪਾਪੂਲੇਸ਼ਨ ਹੋਏਗੀ, ਤੇ ਉਹਦੇ ਵਿੱਚ 90-95% ਪੰਜਾਬੀ ਹੀ ਹੈਗੇ ਨੇ, ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੈਗੇ। ਬਰੈਂਪਟਨ ਹੀ ਮੇਨ ਗੜ੍ਹ ਪੰਜਾਬੀਆਂ ਦਾ, ਅਗਰ ਓਨਟਾਰੀਓ ਦੀ ਗੱਲ ਕੀਤੀ ਜਾਵੇ। ਤੇ ਲੱਗਦਾ ਹੀ ਹੈ ਕਿ ਪੰਜਾਬ 'ਚ ਹੀ ਆ। ਹਾਂਜੀ ਹਾਂਜੀ, ਬਿਲਕੁਲ ਲੱਗਦਾ ਪੂਰਾ ਪੰਜਾਬ 'ਚ ਹੈ। ਕਦੀ ਇਹ ਫੀਲ ਹੀ ਨਹੀਂ ਹੁੰਦਾ ਤੁਸੀਂ ਆਊਟ ਆਫ ਪੰਜਾਬ ਹੈਗੇ ਹੋ। ਤੇ ਦੁਕਾਨਾਂ ਦਾ ਕੀ ਮਾਹੌਲ ਹੈ? ਪੰਜਾਬੀ ਚੱਲਦੀ ਹੈ ਭਾਈ ਧੜਾ ਧੜ? ਪੰਜਾਬੀ ਉੱਥੇ ਤੁਸੀਂ ਨਾਰਮਲ ਜਿਹੜੀ ਲਾਈਫ ਸਟਾਈਲ ਹੈਗਾ, ਜਿੱਦਾਂ ਕਈ ਵਾਰ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇੰਗਲਿਸ਼ ਬੋਲਣ ਦੇ ਵਿੱਚ ਦਿੱਕਤ ਆ ਜਾਂਦੀ ਹੈ, ਹੈ ਨਾ, ਕਿ ਉਹਨਾਂ ਨੇ ਕਮਿਊਨੀਕੇਟ ਕਰਨਾ ਜਾਂ ਕੁਛ ਕਰਨਾ ਆ। ਦੁਕਾਨ ਤੇ ਗਰੋਸਰੀ ਸਟੋਰ 'ਚ ਕਿਤੇ ਜਾਂਦੇ ਆ, ਤੇ ਜੇ ਪੰਜਾਬੀ 'ਚ ਬੋਲਣ ਤਾਂ ਅੱਗੋਂ ਪੰਜਾਬੀ ਸਮਝਣ ਵਾਲੇ ਵੀ ਲੋਕ ਹੈਗੇ, ਤੁਹਾਡੀ ਮਦਦ ਕਰ ਦਿੰਦੇ ਆ। ਰੈਸਟੋਰੈਂਟ 'ਚ ਜਾਣ, ਚਾਹ ਪੀਣ ਜਾਣ, ਟਿਮ ਹੋਟਨ 'ਤੇ, ਉੱਥੇ ਵੀ ਪੰਜਾਬੀ, ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆ ਰਹੀ ਤਾਂ ਜਿਹੜੇ ਬਜ਼ੁਰਗ ਲੋਕਾਂ ਨਾਲ ਫਿਰ ਉਹ ਪੰਜਾਬੀ ਬੋਲ ਲੈਂਦੇ, ਕਿਉਂਕਿ ਉਹਨਾਂ ਨੂੰ ਨਹੀਂ ਆਉਂਦੀ। ਸ਼ਾਮ ਨੂੰ ਬੋਰ ਹੋ ਰਹੇ ਨੇ, ਸੈਰ ਸੂਰ ਕਰਦੇ ਪਏ ਨੇ, ਪਾਰਕਾਂ ਦੇ ਵਿੱਚ ਜਾਂਦੇ ਨੇ, ਪਾਰਕਾਂ ਦੇ ਵਿੱਚ ਜਥੇ ਬੈਠੇ ਹੋਏ ਨੇ ਪੂਰੇ ਦੇ ਪੂਰੇ ਹੀ, ਆਪਣੇ ਕੋਈ 20-25 ਗਰੁੱਪ ਬੈਠੇ ਹੋਏ ਆ ਆਪਣੇ ਸਰਦਾਰਾਂ ਦੇ, ਪੰਜਾਬੀ ਕਮਿਊਨਿਟੀ ਦੇ, ਤਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ। ਤਾਂ ਪੂਰਾ ਪੰਜਾਬ ਵਾਲੇ ਮਾਹੌਲ ਆ। ਜ਼ਿਆਦਾਤਰ ਸਾਡੀ ਕਮਿਊਨਿਟੀ ਜਿਹੜੇ ਬਿਜ਼ਨਸ ਲੈਵਲ ਦੇ, ਬਿਜ਼ਨਸ ਓਨਰ ਲੈਵਲ ਦੀ ਗੱਲ ਕਰਨਾ ਪਿਆ, ਉਹ ਕਿਹੜੇ ਬਿਜ਼ਨਸ ਹੈਗੇ ਨੇ, ਜਿਹੜੇ ਨੇ ਕਿਸ ਕਿਸਮ ਦੇ ਬਿਜ਼ਨਸ ਉਹਨਾਂ ਨਾਲ? ਡਿਫਰੈਂਟ ਟਾਈਪਸ ਦੇ ਬਿਜ਼ਨਸਿਸ ਹੈਗੇ। ਜਿੱਦਾਂ ਮੇਰਾ ਪਰਸਨਲ ਬਿਜ਼ਨਸ ਹੈਗਾ ਡਿਜ਼ਾਈਨ ਐਂਡ ਕੰਸਟਰਕਸ਼ਨ ਦਾ ਹੈਗਾ ਆ। ਉੱਥੇ ਰੀਅਲ ਸਟੇਟ ਦੇ ਵਿੱਚ ਬੜੇ ਪੰਜਾਬੀ ਹੈਗੇ ਨੇ। ਰੀਅਲ ਸਟੇਟ ਲਾਈਕ ਪ੍ਰੋਪਰਟੀ ਮੈਨੇਜਮੈਂਟ ਕੰਪਨੀਜ਼, ਬਿਲਡਿੰਗ ਓਨਰਸ ਬੜੇ ਹੈਗੇ ਨੇ, ਹੈ ਨਾ। ਅਤੇ ਉਹਦੇ ਵਿੱਚ ਰੈਸਟੋਰੈਂਟ ਓਨਰਸ ਬੜੇ ਪੰਜਾਬੀ ਹੈਗੇ ਨੇ। ਜਿੱਦਾਂ ਕਿ ਟਰੱਕਿੰਗ ਕੰਪਨੀਜ਼ ਦੇ ਜਿਹੜੇ ਓਪਰੇਟਰਸ ਨੇ, ਓਨਰਸ ਨੇ, ਉਹ ਹੈਗੇ, ਉਹਨਾਂ ਦਾ ਹਜ਼ਾਰ ਟਰੱਕ ਪਾਇਆ ਹੋਇਆ ਆ। ਬਹੁਤ ਸਕਸੈਸਫੁਲ ਟਰੱਕਿੰਗ ਲਾਈਨ ਦੇ ਵਿੱਚ, ਰੈਸਟੋਰੈਂਟ ਦੇ ਵਿੱਚ, ਹਰ ਇੱਕ ਲਾਈਨ ਦੇ ਵਿੱਚ ਹੈਗੇ ਬੇਸਿਕਲੀ। ਤੁਹਾਡੀ ਜੌਬ, ਨੇਚਰ ਆਫ ਜੌਬ ਕੀ ਹੈਗੀ ਹੈ? ਮੇਰਾ ਖੁਦ, ਯਾਨੀ ਕਿ ਬਿਜ਼ਨਸ ਜਿਹੜਾ ਤੁਹਾਡਾ? ਹਾਂਜੀ, ਮੇਰਾ ਖੁਦ ਦਾ ਬਿਜ਼ਨਸ ਹੈਗਾ ਡਿਜ਼ਾਈਨ ਕਰਨਾ, ਆਰਕੀਟੈਕਟ ਜਿਹਨੂੰ ਤੁਸੀਂ ਕਹਿ ਲਵੋ, ਕਿ ਡਿਜ਼ਾਈਨ ਕਰਨੇ ਆ ਹਾਊਸਿਸ, ਕਮਰਸ਼ੀਅਲ ਬਿਲਡਿੰਗਸ, ਦੈਨ ਸਿਟੀ ਤੋਂ ਪਰਮਿਟ ਲੈ ਕੇ ਆਉਣਾ, ਫਿਰ ਆਪਾਂ ਉਹਨੂੰ ਕੰਸਟਰਕਟ ਵੀ ਕਰੀਦਾ ਆ। ਬੇਸਿਕਲੀ ਵੀ ਪ੍ਰੋਵਾਈਡ ਟਰਨ ਕੀ ਸੋਲਿਊਸ਼ਨਸ, ਕਿ ਜੋ ਵੀ ਤੁਹਾਡਾ ਪ੍ਰੋਜੈਕਟ ਆ, ਜਿੱਦਾਂ ਵੀ ਤੁਹਾਡਾ ਪ੍ਰੋਜੈਕਟ ਆ, ਆਪਾਂ ਉਹਨੂੰ ਇਨੀਸ਼ੀਅਲ ਡਿਜ਼ਾਈਨ ਕਰਕੇ, ਸਿਟੀ ਤੋਂ ਪਰਮਿਸ਼ਨਾਂ ਲਿਆ ਕੇ, ਫਿਰ ਉਹਨੂੰ ਕੰਸਟਰਕਟ ਕਰਕੇ, ਇੰਸਪੈਕਸ਼ਨਾਂ ਸਾਰੀਆਂ ਪਾਸ ਕਰਵਾ ਕੇ, ਫਿਰ ਟਰਨ ਕੀ ਉਹਨੂੰ ਹਵਾਲੇ ਕਰੀਦੀ ਆ ਕਲਾਇੰਟ। ਤੇ ਤੁਹਾਡੇ ਕੋਲ ਫਿਰ ਸਾਰੇ ਪ੍ਰੋਫੈਸ਼ਨਲ ਲੋਕ ਅੱਗੇ ਹੋਣਗੇ ਤੁਹਾਡੇ ਅੰਡਰ ਜਿਹੜੇ ਨੇ? ਹਾਂਜੀ, ਸਾਰੇ ਪ੍ਰੋਫੈਸ਼ਨਲ ਨੇ, ਆਪਣੇ ਲਾਇਸੈਂਸਡ ਪ੍ਰੋਫੈਸ਼ਨਲ ਇੰਜੀਨੀਅਰਸ ਹੈਗੇ ਨੇ। ਉੱਥੇ ਇਕੱਲਾ ਇੰਜੀਨੀਅਰਿੰਗ ਦੀ ਡਿਗਰੀ ਲੈਣ ਦੇ ਨਾਲ ਹੀ ਤੁਸੀਂ ਉੱਥੇ ਇੰਜੀਨੀਅਰਿੰਗ ਕਰ ਨਹੀਂ ਸਕਦੇ, ਜਿੱਦਾਂ ਆਪਣੇ ਇੰਡੀਆ ਪਾਕਿਸਤਾਨ ਦੇ ਵਿੱਚ ਹੈਗਾ ਨਾ, ਕਿ ਇੰਜੀਨੀਅਰਿੰਗ ਦੀ ਡਿਗਰੀ ਲੈ ਲਓ ਅਤੇ ਕੱਲ੍ਹ ਨੂੰ ਉੱਠ ਕੇ ਤੁਸੀਂ ਸਵੇਰੇ ਆਪਣੇ ਆਪ ਨੂੰ ਇੰਜੀਨੀਅਰ ਕਹਿ ਲਓ, ਔਰ ਤੁਸੀਂ ਆਪਣਾ ਕੰਮ ਖੁਦ ਸ਼ੁਰੂ ਕਰ ਦਿਓ। ਉੱਥੇ ਇੱਦਾਂ ਹੈ ਨਹੀਂ ਗਾ। ਉੱਥੇ ਤੁਹਾਨੂੰ ਪੜ੍ਹ ਕੇ ਘੱਟੋ ਘੱਟ 4 ਜਾਂ 5 ਸਾਲ ਕੰਮ ਕਰਨਾ ਪੈਂਦਾ ਹੈ ਕਿਸੇ ਦੇ ਥੱਲੇ। ਤੁਸੀਂ ਆਪਣਾ ਪੂਰਾ ਇੱਕ ਵਰਕ ਐਕਸਪੀਰੀਅੰਸ ਹੋਏਗਾ, ਫਿਰ ਤੁਹਾਨੂੰ ਇੱਕ ਆਪਣਾ ਲਾਇਸੈਂਸ ਮਿਲੇਗਾ। ਉਹ ਲਾਇਸੈਂਸ ਮਿਲੇਗਾ, ਇੱਕ ਉਹ ਸਟੈਂਪ ਹੁੰਦੀ ਆ, ਉਹ ਜੋ ਸਟੈਂਪ ਤੁਹਾਨੂੰ ਮਿਲਦੀ ਆ, ਫਿਰ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਜਾਂ ਸਟੈਂਪ ਲਾ ਸਕਦੇ ਹੋ ਡਰਾਇੰਗਸ ਦੇ ਉੱਤੇ। ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਹੀ ਬਹੁਤ ਜ਼ਿਆਦਾ ਹੈਗੇ ਨੇ, ਉਹ ਵੀ ਪਾਰਟ ਟਾਈਮ ਜੌਬਸ ਵਗੈਰਾ ਕਿਸ ਕਿਸਮ ਦੀ ਘਰ ਕੋਲ ਲੈਂਦੇ ਨੇ? ਹਾਂਜੀ, ਸਟੂਡੈਂਟਸ ਬਹੁਤ ਜ਼ਿਆਦਾ ਆ ਆਪਣੇ ਕੈਨੇਡਾ ਦੇ ਵਿੱਚ, ਕਾਫੀ ਜ਼ਿਆਦਾ ਸਟੂਡੈਂਟਸ ਹੈਗੇ ਨੇ, ਔਰ ਵੈਰੀ ਹਾਰਡ ਵਰਕਿੰਗ ਸਟੂਡੈਂਟਸ ਹੈਗੇ ਨੇ, ਹੈ ਨਾ, ਕਿ ਪਿੱਛੋਂ ਗਏ ਨੇ, ਜਿੱਦਾਂ ਵੀ ਗਏ ਨੇ, ਬੜੀ ਮਿਹਨਤ ਕਰਦੇ ਨੇ ਉੱਥੇ। ਉਹ ਪੜ੍ਹਦੇ ਵੀ ਨੇ, ਪੜ੍ਹਨ ਦੇ ਨਾਲ ਇੱਕ 2 ਜੌਬਸ ਵੀ ਕਰਦੇ ਨੇ। ਜਿੱਦਾਂ ਦੀ ਜੌਬ ਹੋਵੇ, ਪਾਰਟ ਟਾਈਮ ਜੌਬ ਹੋਵੇ,
ਉਹ ਕਰਦੇ ਨੇ ਉੱਥੇ ਪੜ੍ਹਨ ਦੇ ਨਾਲ ਵੀ ਬਹੁਤ ਟਫ ਹੁੰਦਾ ਆ। ਬਲਕਿ ਮੈਂ ਕਦੀ ਕੋਈ ਜੌਬ ਨਹੀਂ ਕੀਤੀ ਜਿੰਨੀ ਦੇਰ ਤੱਕ ਮੈਂ ਯੂਨੀਵਰਸਿਟੀ ਆਫ ਵਾਟਰਲੂ ਦਾ ਪੜ੍ਹਿਆ ਹੈਗਾ ਆ, ਵਿਚ ਇਜ਼ ਦ ਮੋਸਟ ਇਨੋਵੇਟਿਵ ਯੂਨੀਵਰਸਿਟੀ ਇਨ ਕੈਨੇਡਾ ਫਰੋਮ ਦ ਪਾਸਟ 25 years। ਐਨੀਵਨ ਕੈਨ ਗੂਗਲ ਦਿਸ ਐਜ਼ ਵੈਲ, ਰਾਈਟ। ਤਾਂ ਉੱਥੇ ਟਾਈਮ ਹੀ ਨਹੀਂ ਸੀਗਾ ਮੇਰੇ ਕੋਲ ਕਦੀ ਪਾਰਟ ਟਾਈਮ ਜੌਬ ਦਾ, ਕਿਉਂਕਿ ਉਹਦੀ ਪੜ੍ਹਾਈ ਐਡੀ ਔਖੀ ਹੈਗੀ ਆ। ਇਨਫੈਕਟ ਜਦੋਂ ਮੈਂ ਗ੍ਰੈਜੂਏਟ ਹੋਇਆ ਆ ਆਪਣੀ ਸਿਵਲ ਇੰਜੀਨੀਅਰਿੰਗ ਕਲਾਸ ਦੇ ਵਿੱਚੋਂ, ਸਾਡੇ ਨਾਲ 110 ਬੱਚਾ ਸੀਗਾ ਕਲਾਸ 'ਚ, ਐਂਡ ਆਈ ਵਾਜ਼ ਦਾ ਓਨਲੀ ਇੰਡੀਅਨ ਇਨ ਮਾਈ ਕਲਾਸ। ਉਹ ਪੜ੍ਹਾਈ ਐਡੀ ਔਖੀ ਕਿ ਤੁਸੀਂ ਪਾਰਟ ਟਾਈਮ ਜੌਬ ਨਹੀਂ ਕਰ ਸਕਦੇ, ਹੈ ਨਾ। ਤਾਂ ਉਹ ਚਲੋ ਉਹ ਗੱਲ ਹੋ ਗਈ ਯੂਨੀਵਰਸਿਟੀ ਦੀ। ਅਤੇ ਬਾਕੀ ਜਿੱਦਾਂ ਆਪਣੇ ਕਈ ਸਟੂਡੈਂਟਸ ਹੈਗੇ ਨੇ ਬੜੇ ਮਿਹਨਤੀ, ਬਹੁਤ ਅੱਛੇ ਨੇ ਕਾਲਜਿਸ 'ਚ ਜਾਂ ਹੋਰ ਵੀ ਕੋਈ ਯੂਨੀਵਰਸਿਟੀਜ਼ ਦੇ ਵਿੱਚ, ਉਹ ਬਹੁਤ ਹਾਰਡ ਵਰਕ ਕਰਦੇ ਨੇ। ਕਈ ਇੰਨਾ ਹਾਰਡ ਵਰਕ ਕਰਦੇ ਕਿ ਕਈ ਵਾਰ ਉਹ ਪਿੱਛੋਂ ਫੀਸਾਂ ਵੀ ਨਹੀਂ ਮੰਗਵਾਉਂਦੇ, ਉੱਥੇ ਆਪਣੀਆਂ ਡਬਲ ਸ਼ਿਫਟਾਂ ਲਾ ਕੇ ਜਾਂ ਪਾਰਟ ਟਾਈਮ ਕਰਕੇ ਜਾਂ ਕਈ ਵਾਰ ਡਰੋਪ ਲੈ ਲੈਂਦੇ ਨੇ ਪੜ੍ਹਾਈ ਦੇ ਵਿੱਚੋਂ ਕਿ ਆਪਾਂ ਥੋੜ੍ਹਾ ਕੰਮ ਕਰ ਲਈਏ, ਥੋੜ੍ਹੇ ਸੈਟਲਡ ਹੋ ਜਾਈਏ, ਕਿ ਐਵੇਂ ਮਾਪਿਆਂ 'ਤੇ ਜਾਂ ਘਰਦਿਆਂ 'ਤੇ ਪ੍ਰੈਸ਼ਰ ਨਾ ਬਣੀਏ, ਆਪਾਂ ਉਹਨਾਂ 'ਤੇ ਬੋਝ ਨਾ ਬਣੀਏ, ਆਪਾਂ ਖੁਦ ਮਿਹਨਤ ਕਰਦੇ ਨੌਜਵਾਨ ਆ। ਉਹ ਕਰਕੇ ਅਰੇਂਜ ਆਪੇ ਆਪਣੀ ਫੀਸ ਕਰ ਲੈਂਦੇ ਨੇ, ਖਰਚਾ ਆਪਣਾ ਕੱਢ ਲੈਂਦੇ ਨੇ, ਮਿਹਨਤ ਕਰਦੇ ਨੇ। ਵੇਖੋ ਜੀ, ਜਿਹੜੇ ਬੰਦੇ ਨੇ ਮਿਹਨਤ ਕਰਨੀ ਹੈ ਨਾ, ਉਹ ਕੈਨੇਡਾ ਜਾ ਕੇ ਜ਼ੀਰੋ ਤੋਂ ਸਕਰੈਚ ਤੋਂ ਵੀ ਸ਼ੁਰੂ ਕਰੇ, ਕੈਨ ਬੀ ਵੈਰੀ ਸਕਸੈਸਫੁਲ। ਜਿਹੜੇ ਬੰਦੇ ਨੇ ਮਿਹਨਤ ਕਰਨੀ ਆ ਵਿਦਾਊਟ ਐਨੀ ਐਕਸਕਿਊਜ਼ਿਸ, ਬਿਕਾਜ਼ ਹਰ ਇੱਕ ਕੰਟਰੀ ਦਾ ਕੋਈ ਨਾ ਕੋਈ ਚੈਲੰਜਿਸ ਹੈਗੇ ਨੇ, ਹੈ ਨਾ। ਹੁਣ ਆਪਾਂ ਇੰਡੀਆ ਪਾਕਿਸਤਾਨ ਬੈਠੇ ਹਾਂ, ਇਹਦੇ ਬੈਨੀਫਿਟਸ ਆ, ਇਹਦੇ ਚੈਲੰਜਿਸ ਆ। ਇਹਦਾ ਮਤਲਬ ਆਹ ਨਹੀਂ ਹੈ ਕਿ ਤੁਸੀਂ ਅੱਜ ਕੈਨੇਡਾ ਤੁਰ ਜਾਓ ਜਾਂ USA ਤੁਰ ਜਾਓ, ਉੱਥੇ ਕੋਈ ਚੈਲੰਜਿਸ ਹੋਣੇ ਹੀ ਨਹੀਂ ਹੈ। ਸਾਨੂੰ ਲੱਗਦਾ ਕਿ ਆਪਾਂ ਉੱਥੇ ਤੁਰ ਜਾਵਾਂਗੇ, ਬਾਹਰ ਜਾਣਾ ਜੋ ਹੀ ਅਸੀਂ ਬਾਹਰ ਗਏ ਤੇ ਜੰਨਤ ਬਣ ਗਿਆ, ਐਸਾ ਨਹੀਂ। ਇਹ ਐਸਾ ਨਹੀਂ ਹੈ। ਉੱਥੋਂ ਦੀ ਇੱਕ ਆਪਣੇ ਚੈਲੰਜਿਸ ਨੇ, ਜਿਹੜੇ ਨਵੇਂ ਇੱਥੋਂ ਬੱਚੇ ਜਾਂਦੇ ਆ, ਘਰ ਦੀ ਯਾਦ ਉਹਨਾਂ ਨੂੰ ਆਉਂਦੀ ਹੋਏਗੀ, ਸਾਰੀ ਰਿਸਪੌਂਸਿਬਿਲਿਟੀ, ਸਾਰਾ ਕੁਛ ਆਪੇ ਵੇਖਣਾ, ਲੈਂਗੁਏਜ ਬੈਰੀਅਰ, ਸਾਰਾ ਕੁਛ ਇੱਕ ਹੋਰ ਵੱਖਰਾ ਸਾਰਾ ਕੁਛ ਹੋ ਜਾਂਦਾ ਹੈ ਨਾ, ਹਿਸਾਬ ਕਿਤਾਬ। ਤਾਂ ਉੱਥੇ ਵੀ ਇੱਥੋਂ ਦੇ ਇੱਕ ਆਪਣੇ ਚੈਲੰਜਿਸ ਹੈਗੇ ਨੇ, ਉਸ ਮੁਲਕ ਦੇ ਆਪਣੇ ਇੱਕ ਚੈਲੰਜਿਸ ਆ, ਪਰ ਆਹੀ ਹੈ ਕਿ ਮਿਹਨਤ ਕਰੋ ਪੋਜ਼ਿਟਿਵ ਮਾਈਂਡ ਸੈਟ ਦੇ ਨਾਲ, ਔਰ ਜਸਟ ਕੀਪ ਗੋਇੰਗ ਥਰੂ ਇਟ। ਅੱਛਾ, ਥੋੜ੍ਹਾ ਜਿਹਾ ਦੱਸ ਦਿਓ ਕਿ ਐਵਰੇਜ ਸੈਲਰੀ ਕੀ ਚੱਲ ਰਹੀ ਹੈ ਉੱਥੇ, ਮਤਲਬ ਇੱਕ ਐਵਰੇਜ ਕਿਸੇ ਵੀ ਫੀਲਡ ਦੇ ਵਿੱਚ, ਜਾਂ ਕਿੰਨਾ ਕੁ ਹਫਤੇ ਦਾ ਲੋਕ ਕਮਾ ਲੈਂਦੇ ਨੇ ਜਿਹੜੇ ਵੈਲ ਸੈਟਲਡ ਦੀ ਗੱਲ ਨਹੀਂ ਕਰ ਰਿਹਾ, ਜਿਹੜਾ ਲੇਬਰ ਕਲਾਸ ਹੈ। ਵੇਖੋ ਜੀ, ਅਗਰ ਮੰਥਲੀ ਗੱਲ ਕੀਤੀ ਜਾਏ, ਜਿਹੜਾ ਮਿਨੀਮਮ ਵੇਜ ਹੈ, ਇਫ ਆਮ ਨਾਟ ਰੋਂਗ, ਆਈ ਥਿੰਕ ਇਟਸ $16 ਪਰ ਆਵਰ, $16 ਪਰ ਆਵਰ ਹੈਗੇ ਨੇ। ਅਤੇ ਜੇ ਉੱਥੇ ਕੋਈ ਬੇਸਿਕ ਜੋਬ ਕਰਦਾ ਪਿਆ ਟਿਮ ਹੋਟਨ ਦੇ ਵਿੱਚ ਜਾਂ ਫੈਕਟਰੀ ਦੇ ਵਿੱਚ, ਉਹਨੂੰ ਮਿਨੀਮਮ ਵੇਜ ਤਾਂ ਮਿਲੇਗੀ ਅਨਲੈਸ ਦੇ ਆਰ ਔਨ ਅ ਕੈਸ਼, ਦੈਟਸ ਅ ਡਿਫਰੈਂਟ ਸਟੋਰੀ। ਸੋ ਜਿੰਨਾ ਵੀ ਉਹ ਮਿਨੀਮਮ ਕੰਮ ਕਰਨਗੇ, ਆਪਣਾ 40 ਘੰਟੇ ਪਰ ਵੀਕ ਕਰਨਗੇ, ਦੈਨ ਉਹ 4 ਹਫ਼ਤੇ ਕੰਮ ਕਰਨਗੇ ਮਹੀਨੇ ਦੇ ਵਿੱਚ, ਤਾਂ ਆਰਾਮ ਨਾਲ ਉਹ ਕਰ ਲੈਂਦੇ ਆ ਕੋਈ $2800 $3000 ਇਹਦੇ ਆਸ-ਪਾਸ ਕਰ ਲੈਂਦੇ। ਇਹਦੇ ਉੱਤੇ ਫਿਰ ਉਹ ਟੈਕਸ ਵੀ ਹੁਣ ਲੱਗਣਾ ਆ, ਉਹ ਟੈਕਸ ਦੀ ਡਿਫਰੈਂਟ ਸਟੋਰੀ ਆ, ਉਹ ਡਿਪੈਂਡ ਕਰਦਾ ਉਹਨਾਂ ਦੀ ਟੈਕਸ ਬ੍ਰੈਕਟ ਕਿੰਨੀ ਹੁੰਦੀ ਆ, ਕੱਟ ਕਟਾ ਕੇ ਭਲਾ ਹੱਥ ਦੇ ਵਿੱਚ ਹੋਰ ਕੁਛ ਆਵੇ। ਬਟ ਬੇਸਿਕਲੀ ਬੇਸਿਕ ਲੇਬਰ ਜਿਹੜੀ ਆਪਾਂ ਕਰਦੇ ਹਾਂ, ਬੇਸਿਕ ਆਪਾਂ ਲੇਬਰ ਨਹੀਂ ਕਹਾਂਗੇ, ਬੇਸਿਕ ਜਿਹੜੀ ਮਿਹਨਤ ਬੰਦਾ ਕਰਦਾ ਆ, ਉਹ ਆਰਾਮ ਨਾਲ ਕੋਈ 2700 3000 ਦੇ ਵਿੱਚ ਕਮਾ ਲੈਂਦਾ ਆ। ਅਤੇ ਜੇ ਉਹੀ ਆਪਾਂ ਗੱਲ ਕਰੀਏ, ਕੋਈ ਇੰਜੀਨੀਅਰ ਹੋਏਗਾ ਨਵਾਂ ਜਿਹੜਾ ਕੋਈ ਗ੍ਰੈਜੂਏਟ ਹੋਇਆ ਹੋਏਗਾ, ਐਕਸਪੀਰੀਅੰਸ ਨਹੀਂ, ਕੋਈ 10-15 ਸਾਲ ਵਾਲਾ, ਉਹ ਆਰਾਮ ਨਾਲ ਕਮਾ ਰਿਹਾ ਹੋਏਗਾ ਈਜ਼ਲੀ ਅਰਾਊਂਡ $5,000 ਤੋਂ $6,000। ਅਤੇ ਜੇ ਕੋਈ ਟਰੱਕਿੰਗ ਲਾਈਨ ਦੇ ਵਿੱਚ ਹੋਏਗਾ, ਡਿਪੈਂਡਿੰਗ ਔਨ ਦਾ ਲੋਡਸ, ਡਿਪੈਂਡਿੰਗ ਔਨ ਕੰਮ ਕਿੰਨਾ ਮਿਲਣ ਦਿਆ, ਕਿੰਨੇ ਉਹਨੂੰ ਮਾਈਲਸ ਮਿਲਦੇ ਪਏ ਆ, ਔਰ ਉਹ ਖੁਦ ਦਾ ਟਰੱਕਿੰਗ ਓਪਰੇਟਰ ਆ ਜਾਂ ਕੀ ਉਹਦਾ ਹਿਸਾਬ ਦਾ ਅਰੇਂਜਮੈਂਟ ਆ, ਦੇ ਕੈਨ ਬੀ ਅਰਾਊਂਡ ਸਮਵੇਅਰ ਬਿਟਵੀਨ 6,000 to 7,000 ਐਜ਼ ਵੈਲ ਸਟਾਰਟਿੰਗ, ਕਿਉਂਕਿ ਐਕਸਪੀਰੀਅੰਸ ਦੇ ਨਾਲ ਹੀ ਉਹਨਾਂ ਦੀ ਵੀ ਵਧਣੀ ਨਾ, ਕਿ ਜਿੰਨਾ ਉਹਨਾਂ ਦਾ ਐਕਸਪੀਰੀਅੰਸ ਬਣੇਗਾ। ਇੱਥੇ ਇੱਕ ਐਵਰੇਜ ਹੈਗੀ ਮੋਸਟਲੀ, ਕੈਨੇਡਾ ਤੋਂ ਅਮਰੀਕਾ ਦਾ ਰੂਟ ਮਿਲ ਜਾਂਦਾ। ਹਾਂਜੀ। ਪਰ ਆ ਵੀ ਆ, ਜਿਹੜੇ ਨਵੇਂ ਹੁੰਦੇ ਉਹਨਾਂ ਨੂੰ ਫਿਰ ਉਹ ਘੱਟ ਦਿੰਦੇ ਨਾ ਰਿਲੇਟਿਵਲੀ। ਜਿਹੜਾ ਕੋਈ ਹੁਣ ਡਰਾਈਵਰ ਹੋਏਗਾ, 10 ਸਾਲ ਐਕਸਪੀਰੀਅੰਸ ਆ ਜਿਹਦੇ ਕੋਲ ਗੱਡੀ ਚਲਾਉਣ ਦਾ, ਉਹਨੂੰ ਜ਼ਿਆਦਾ ਦਿੰਦੇ ਆ, ਹੈ ਨਾ। ਤਾਂ ਰਫਲੀ ਯੂ ਆਰ ਲੁਕਿੰਗ ਐਟ ਅਬਾਊਟ $6,000-7,000 ਅ ਮੰਥ, ਜਿਹੜਾ ਕੋਈ ਟਰੱਕਿੰਗ ਵਾਲਾ, ਡਿਪੈਂਡਿੰਗ ਔਨ ਦਾ ਲੋਡਸ, ਐਜ਼ ਅ ਡਰਾਈਵਰ। ਹਾਂਜੀ ਐਜ਼ ਅ ਡਰਾਈਵਰ, ਯਾਨੀ ਓਨਰ ਦੀ ਗੱਲ ਨਹੀਂ ਕਰ ਰਹੇ, ਓਨਰ ਦੀ ਨਹੀਂ, ਐਜ਼ ਅ ਡਰਾਈਵਰ 6,000-7,000। ਇਸੇ ਲਈ ਮੇਰਾ ਖਿਆਲ ਸਾਡੇ ਜਿਹੜੇ ਪੰਜਾਬੀ ਨੇ ਜ਼ਿਆਦਾ ਦੀ ਕੋਸ਼ਿਸ਼ ਹੁੰਦੀ ਹੈ ਕਿ ਟਰੱਕ ਵਾਲੀ ਜਾਈਏ। ਹਾਂਜੀ, ਜਿਸ 'ਚ ਉਹਨਾਂ ਨੂੰ ਬਿਹਤਰੀਨ ਹੋਵੇ। ਦੇਖੋ, ਮਿਹਨਤ ਕੋਈ ਵੀ ਮਾੜੀ ਨਹੀਂ ਹੈ, ਹੈ ਨਾ, ਕਿ ਹੱਕ ਦੀ ਖਾਣੀ ਆ, ਤਾਂ ਮਿਹਨਤ ਕਰਕੇ ਖਾਣੀ ਹੈ ਹਰ ਇੱਕ ਨੇ, ਹੈ ਨਾ। ਤਾਂ ਉਹ ਜਿਹੜਾ ਮਰਜ਼ੀ ਫੀਲਡ ਹੋਵੇ, ਮੈਂ ਤਾਂ ਕਹਿੰਦਾ ਜੋ ਮਰਜ਼ੀ ਹੋਵੇ, ਮਿਹਨਤ ਕਰੋ, ਦੱਬ ਕੇ ਮਿਹਨਤ ਕਰੋ, ਜਿੱਥੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਅੱਛਾ ਪੈਸਾ ਬਣਨ ਦਿਆ, ਮਿਹਨਤ ਦੀ ਵੈਲਿਊ ਪੈ ਰਹੀ ਹੈ, ਵੁਕਤ ਹੋ ਰਹੀ ਹੈ ਨਾ। ਹੁਣ ਮਿਹਨਤ ਆਪਾਂ ਇੱਥੇ ਵੀ ਕਰੀ ਦੀ ਆ, ਮੁਲਕਾਂ 'ਚ ਵੀ ਕਰੀ ਦੀ ਹੈ, ਹੈ ਨਾ। ਅਤੇ ਇੱਥੇ ਉਹਨਾਂ ਐਪਰੀਸ਼ੀਏਟ ਨਹੀਂ ਹੁੰਦਾ, ਉਹ ਰਿਟਰਨ ਉਹਨਾਂ ਸ਼ਾਇਦ ਨਹੀਂ ਦਿਖਦਾ ਜਾਂ ਕੁਛ ਵੀ ਆ। ਉੱਥੇ ਉਹ ਮਿਹਨਤ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਉਹ ਟਰੱਕਿੰਗ ਕਰ ਸਕਦੇ ਨੇ, ਹੈ ਨਾ, ਅਤੇ ਇਸ ਕਰਕੇ ਉਹ ਕਰਦੇ ਨੇ, ਔਰ ਉਹ 'ਚੋਂ ਕਾਫੀ ਰਿਵਾਰਡ ਹੈ ਮਿਹਨਤ ਦਾ। ਮਹਿੰਗਾਈ ਦੀ ਕੀ ਸੂਰਤ ਹਾਲ ਹੈ ਉੱਥੇ, ਯਾਨੀ ਕਿ ਇੱਕ ਲਿਵਿੰਗ ਸਟੈਂਡਰਡ ਜਿਹੜਾ ਇੱਕ ਸਟਰਗਲਿੰਗ ਲਾਈਫ ਦਾ ਜਾਂ ਸ਼ੇਅਰਿੰਗ ਲਾਈਫ ਦਾ, ਉਹ ਕਿੰਨਾ ਕੁ ਖਰਚਾ ਕਰ ਲੈਂਦੇ ਨੇ? ਘਰ ਮਤਲਬ ਲਾ ਲਓ ਤੁਸੀਂ ਇੱਕ ਸ਼ੇਅਰਿੰਗ 'ਚ ਕਿੰਨਾ, ਕਿਉਂਕਿ ਤੁਸੀਂ ਤੇ ਨਹੀਂ ਰੈਂਟ 'ਤੇ ਰਹਿ ਰਹੇ ਜਾਂ ਤੁਹਾਡਾ ਤੇ ਆਪਣੀ ਸਾਰਾ ਨਾ ਹਿਸਾਬ ਕਿਤਾਬ, ਇੱਕ ਜਿਹੜਾ ਵੈਸੇ ਇੱਕ ਕਨਸੈਪਟ ਹੈਗਾ ਕਿ ਸ਼ੇਅਰਿੰਗ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ, ਜਾਂ ਉਹਨਾਂ ਦਾ ਕੀ ਹਿਸਾਬ ਕਿਤਾਬ ਰਹਿਣ ਦਾ, ਕਿਸ ਤਰ੍ਹਾਂ ਦਾ ਘਰ ਮਿਲਦਾ ਸ਼ੇਅਰਿੰਗ 'ਚ, ਬੇਸਮੈਂਟ ਟਾਈਪ ਹੁੰਦੇ ਨੇ? ਹਾਂਜੀ, ਉਹ ਦੇਖੋ ਅੱਜ ਤੋਂ ਕੋਈ 5-7 ਸਾਲ ਪਹਿਲਾਂ ਥੋੜ੍ਹਾ ਕਾਫੀ ਫਰਕ ਸੀਗਾ। ਹੁਣ ਪਿਛਲੇ
ਆ ਕਰੋਨਾ ਤੋਂ ਬਾਅਦ ਜਾਂ ਹੋਰ ਵੀ ਸਾਡੇ ਕੋਲ ਲੋਕ ਉੱਥੇ ਕਾਫੀ ਹੈਗੇ ਨੇ, ਤਾਂ ਕਾਫੀ ਫਰਕ ਪਿਆ, ਕਾਫੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ, ਹੈ ਨਾ। ਜੇ ਆਪਾਂ ਐਜ਼ ਅ ਸਟੂਡੈਂਟ ਗੱਲ ਕਰੀਏ ਕਿ ਕੋਈ ਮਿਸਿਸਾਗਾ, ਬਰੈਂਪਟਨ, ਟੋਰਾਂਟੋ ਦੇ ਵਿੱਚ ਆ, ਜੇ ਉਹਨਾਂ ਨੇ 1 ਬੈਡਰੂਮ ਬੇਸਮੈਂਟ ਲੈਣੀ ਹੈ, ਜੇ ਸ਼ੇਅਰ ਨਹੀਂ ਕਰਦੇ ਪਏ, ਸਿੰਪਲ 1 ਬੈਡਰੂਮ ਬੇਸਮੈਂਟ ਹੈਗੀ ਆ ਔਰ ਲੀਗਲ ਬੇਸਮੈਂਟ ਆ, ਉਹਦਾ ਘੱਟੋ ਘੱਟ ਵੀ ਉਹਨਾਂ ਨੂੰ ਕੋਈ $1400-1500 ਰੈਂਟ ਆ ਪੂਰੀ ਬੇਸਮੈਂਟ ਦਾ, ਲਾਈਕ 1 ਬੈਡਰੂਮ, ਰਾਈਟ। ਜੇ ਉਹਦੀ 2 ਬੈਡਰੂਮ ਆ ਤਾਂ ਉਹ ਯੂ ਆਰ ਲੁਕਿੰਗ ਐਟ ਅਬਾਊਟ $1800 2 ਬੈਡਰੂਮ। ਔਰ 2 ਬੈਡਰੂਮ 'ਚ ਲੀਗਲੀ ਓਨਲੀ 2 ਪੀਪਲ ਕੈਨ ਸਟੇ। ਦੋ ਬੈਡਰੂਮ ਦੀ ਬੇਸਮੈਂਟ ਦੇ ਵਿੱਚ ਸਿਰਫ 2 ਪੀਪਲ ਕੈਨ ਸਟੇ ਲੀਗਲੀ ਸਪੀਕਿੰਗ, ਬਟ ਮੋਸਟਲੀ ਇੱਦਾਂ ਦਾ ਹੁੰਦਾ ਨਹੀਂ ਗਾ। 2 ਬੈਡਰੂਮ ਦੀ ਬੇਸਮੈਂਟ ਹੋਵੇ ਤਾਂ ਘੱਟੋ ਘੱਟ 4 ਜਣੇ ਤਾਂ ਮਿਨੀਮਮ ਹੁੰਦੇ ਹੀ ਆ। ਹੁਣ ਤੁਸੀਂ ਆਪੇ ਉਹਨੂੰ ਡਿਵਾਈਡ ਕਰ ਲਓ, 1800 ਡਿਵਾਈਡਡ ਬਾਈ 4 ਪੀਪਲ, ਤਾਂ ਉਹ ਫਿਰ ਆਪਸ 'ਚ ਵੰਡ ਲੈਂਦੇ ਆ। ਯੂਟੀਲਿਟੀਜ਼ ਵਗੈਰਾ ਉਹ ਵੱਖਰਾ ਹੁੰਦਾ ਆ, ਹੈ ਨਾ। ਤੇ ਜੇ ਕਿਸੇ ਨੇ ਘਰ ਲੈਣਾ ਆ ਦੈਨ ਉਹ ਤਾਂ ਡਿਫਰੈਂਟ ਹੀ ਸਟੋਰੀ ਹੈਗੀ ਆ। ਹਾਂਜੀ। ਤੇ ਫੈਮਿਲੀਜ਼ ਖਾਸ ਤੌਰ 'ਤੇ ਜਿਹੜੀਆਂ ਫਿਰ ਜਾਂਦੀਆਂ ਨੇ, ਖਾਸ ਤੌਰ 'ਤੇ ਨਵੀਂ ਫੈਮਿਲੀਜ਼, ਪਰਮਾਨੈਂਟ ਰੈਜ਼ੀਡੈਂਸੀ ਹੋ ਗਈ, ਇੰਡੀਆ ਪਾਕਿਸਤਾਨ ਤੋਂ ਚਲੇ ਗਏ, ਉਹਨਾਂ ਨੂੰ ਕਮ ਸੇ ਕਮ ਕੋਈ ਸਾਲ ਲੱਗ ਨਹੀਂ ਜਾਂਦਾ ਆਪਣੇ ਆਪ ਨੂੰ ਸਟੇਬਲ ਕਰਦਿਆਂ, ਗੱਡੀ ਲੈਂਦੇ ਆ, ਬੱਚਿਆਂ ਨੂੰ ਅੱਗੇ ਪਿੱਛੇ? ਉਹ ਘੱਟੋ ਘੱਟ ਆਈ ਵੁੱਡ ਸੇ, ਚਾਹੇ ਮਿਹਨਤ ਵੀ ਕਰਦੇ ਹੋਣਗੇ, ਘੱਟੋ ਘੱਟ ਇਨ ਮਾਈ ਓਪੀਨੀਅਨ 2 ਸਾਲ ਲੱਗ ਜਾਂਦੇ ਥੋੜ੍ਹਾ ਜਿਹਾ ਆਪਣੇ ਪੈਰਾਂ 'ਤੇ ਆਉਣ ਲੱਗਿਆ, ਕਿ ਉਹਨਾਂ ਨੇ ਆਪਣਾ ਇੱਕ ਕ੍ਰੈਡਿਟ ਸਕੋਰ ਵੀ ਬਿਲਟ ਅਪ ਕਰਨਾ ਆ, ਸਾਰਾ ਕੁਛ ਕਰਨਾ, ਕਿਉਂਕਿ ਉੱਥੇ ਸਾਰਾ ਇੱਕ ਕ੍ਰੈਡਿਟ ਸਕੋਰ ਹੁੰਦਾ ਆ। ਪਤਾ ਨਹੀਂ ਇੱਥੇ ਹੁੰਦਾ ਆਪਾਂ ਕਿਉਂਕਿ ਨਹੀਂ, ਉੱਥੇ ਸਾਰਾ ਕੁਛ ਕ੍ਰੈਡਿਟ ਸਕੋਰ 'ਤੇ ਚੱਲਦਾ ਆ, ਕਿ ਕੋਈ ਵੀ ਤੁਸੀਂ ਉੱਥੇ ਮੌਰਗੇਜ ਲੈਣੀ, ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਦੇਖਣਾ, ਉਹਨਾਂ ਨੇ ਤੁਹਾਡੀ ਇਨਕਮ ਦੇਖਣੀ, ਫਿਰ ਉਹਨਾਂ ਨੇ ਤੁਹਾਨੂੰ ਕੁਆਲੀਫਾਈ ਕਰਨਾ ਕਿ ਤੁਹਾਡੀ ਮੌਰਗੇਜ ਤੋਂ ਭਾਵ ਆ ਤੁਹਾਡਾ ਲੋਨ ਕਿੰਨੇ ਲਈ ਕੁਆਲੀਫਾਈ ਹੁੰਦਾ ਆ। ਹਿਸਟਰੀ ਵੀ ਦੇਖਣੀ, ਕ੍ਰਿਮੀਨਲ, ਹਾਂਜੀ, ਸਾਰਾ ਕੁਛ ਉਹਨਾਂ ਨੇ ਦੇਖਣਾ ਕਿ ਕੁਛ ਹੈਗਾ ਉਸ ਮੁਲਕ ਦੇ ਵਿੱਚ, ਰਾਈਟ। ਐਂਡ ਦੈਨ ਫਿਰ ਉਹਨਾਂ ਨੇ ਅਪਰੂਵ ਕਰਨਾ ਕਿ ਹਾਂਜੀ ਇੰਨਾ ਤੁਹਾਡਾ ਲੋਨ ਹੈਗਾ, ਤੁਸੀਂ ਗੱਡੀ ਲੈ ਸਕਦੇ ਹੋ, ਇੰਨਾ ਤੁਹਾਡਾ ਲੋਨ ਹੈਗਾ ਆ ਕਿ ਤੁਸੀਂ ਘਰ ਲੈ ਸਕਦੇ ਹੋ, ਕੁਛ ਵੀ ਆ। ਸੋ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਕਿ ਤੁਹਾਡਾ ਰੈਕਡ ਵਧੀਆ ਹੋਵੇ, ਤੁਹਾਡਾ ਕ੍ਰੈਡਿਟ ਸਕੋਰ ਵਧੀਆ ਹੋਵੇ, ਤੁਸੀਂ ਕ੍ਰੈਡਿਟ ਕਾਰਡ ਉੱਥੇ ਯੂਜ਼ ਕਰੋ। ਔਰ ਜਿਹੜੀ ਨਵੀਂ ਫੈਮਿਲੀ ਇੱਥੋਂ ਐਜ਼ ਅ PR ਜਾ ਰਹੀ ਹੈ ਆਪਣੇ ਦੇ ਮੁਲਕਾਂ ਦੇ ਵਿੱਚੋਂ, ਉੱਥੇ ਕੈਨੇਡਾ ਦੇ ਵਿੱਚ, ਘੱਟੋ ਘੱਟ 2 ਸਾਲ ਤੋਂ ਸੈਟਲਡ ਹੁੰਦੇ ਲੱਗ ਜਾਂਦੇ। ਸਟਾਰਟਿੰਗ 'ਚ ਜਾ ਕੇ ਮੇਬੀ ਅਪਾਰਟਮੈਂਟ 'ਚ ਰਹਿ ਰਹੇ ਹੋਣ, ਸਟੂਡੀਓ ਅਪਾਰਟਮੈਂਟ 'ਚ ਜਾਂ ਬੇਸਮੈਂਟ ਅਪਾਰਟਮੈਂਟ 'ਚ, ਦੈਨ ਹੌਲੀ ਉੱਥੇ ਕੰਮ ਕਰਕੇ, ਜੋਬ ਕਰਕੇ, ਜੋ ਵੀ ਜੋਬ ਹੋਏਗੀ, ਥੋੜ੍ਹਾ ਪੈਸਾ ਜੋੜਨਗੇ ਜਾਂ ਇੱਥੋਂ ਲੈ ਕੇ ਜਾਣਗੇ ਆਪਣੇ ਮੁਲਕਾਂ ਤੋਂ ਪੈਸਾ, ਔਰ ਉੱਥੇ ਜਾ ਕੇ ਫਿਰ ਉਹ ਆਪਣਾ ਘਰ ਲੈਣਗੇ। ਤੇ ਜਦੋਂ ਆਪਾਂ ਨੂੰ ਲੱਗਦਾ ਘਰ ਲੈ ਲਿਆ, ਗੇਮ ਖਤਮ ਆ, ਵੀ ਆਰ ਡਨ, ਦੈਟਸ ਨਾਟ ਵਾਟ ਦ ਸਟੋਰੀ ਇਜ਼। ਐਕਚੁਅਲੀ ਅਸਲੀ ਸਟੋਰੀ ਘਰ ਲੈਣ ਤੋਂ ਬਾਅਦ ਸ਼ੁਰੂ ਹੁੰਦੀ ਆ, ਕਿਉਂਕਿ ਜੇ ਘਰ ਤੁਹਾਡਾ $1 ਮਿਲੀਅਨ ਦਾ ਹੁੰਦਾ ਆ, ਤੁਸੀਂ ਡਾਊਨ ਪੇਮੈਂਟ ਆਪਣੀ ਜੇਬ 'ਚੋਂ ਸਿਰਫ $2 ਲੱਖ ਦੇ ਰਹੇ ਹੋ, $8 ਲੱਖ ਦਾ ਤਾਂ ਫਿਰ ਵੀ ਤੁਹਾਡੇ ਸਿਰ 'ਤੇ ਕਰਜ਼ਾ ਆ, ਜਿਹਨੂੰ ਆਪਾਂ ਮੌਰਗੇਜ ਕਹਿੰਦੇ ਆ। ਉਹ ਜਿਹੜਾ 8 ਲੱਖ ਹੁਣ ਜਿਹੜਾ ਤੁਸੀਂ ਲਾਣਾ ਆ ਮੌਰਗੇਜ ਆ, ਉਹ ਮੌਰਗੇਜ ਲਾਉਂਦੇ ਆ ਤੁਹਾਨੂੰ ਘੱਟੋ ਘੱਟ 25 ਤੋਂ 35 ਸਾਲ ਲੱਗ ਜਾਂਦੇ ਆ, ਉਨੀ ਦੇਰ ਤੁਹਾਡੀ ਉਮਰ ਹੋ ਜਾਂਦੀ ਆ। ਸੋ ਬੇਸਿਕਲੀ ਇਹ ਸਾਈਕਲ ਆ। ਤੁਹਾਨੂੰ ਲੱਗਦਾ ਘਰ ਤੁਸੀਂ ਲੈ ਲਿਆ, ਯੂ ਆਰ ਡਨ, ਯੂ ਆਰ ਸੌਰਟਡ, ਉਹ ਫਿਰ ਉਹ ਚੱਲਦਾ ਹੀ ਰਹਿੰਦਾ। ਫਿਰ ਛੋਟਾ ਘਰ ਹੋਏਗਾ, ਫਿਰ ਤੁਸੀਂ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਵੇਖ ਕੇ, ਫਰੈਂਡਸ ਨੂੰ ਵੇਖ ਕੇ ਤੁਹਾਨੂੰ ਹੋਏਗਾ ਨਹੀਂ ਹੁਣ ਮੈਂ ਵੱਡਾ ਲਵਾਂ, ਉਹਦਾ ਵੱਡਾ, ਇਹ ਵੱਡਾ, ਹੋਰ ਵੱਡਾ ਲਵਾਂ। ਲਾਈਫ ਸਟਾਈਲ ਚੇਂਜ ਹੁੰਦਾ ਜਾਏਗਾ। ਉਹ ਬੰਦਾ ਥੱਲੇ ਦਾ ਥੱਲੇ ਫਸਦਾ ਹੀ ਜਾਂਦਾ ਅਨਲੈਸ ਕਿ ਤੁਸੀਂ ਬਹੁਤ ਹੀ ਮਿਹਨਤ ਕਰ ਰਹੇ ਹੋ ਔਰ ਬਹੁਤ ਅੱਛੇ ਤੁਹਾਡੇ ਬਿਜ਼ਨਸ ਚੱਲਦੇ ਨੇ, ਫਿਰ ਵਧੀਆ ਹੋਏਗਾ। ਬਟ ਮੋਸਟਲੀ ਇਟਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨਾ, ਇਟਸ ਅ ਵਿਸ਼ੀਅਸ ਸਰਕਲ। ਉਹ ਚੱਲਦਾ ਹੀ ਰਹਿੰਦਾ। ਤਾਂ ਹੀ ਹੈ ਕਿ ਜ਼ਰੂਰੀ ਨਹੀਂ ਕਿ ਬਾਹਰ ਜਾ ਕੇ ਤੁਹਾਡੇ ਦੁੱਖਾਂ ਦਾ ਹੱਲ ਹੋ ਜਾਵੇ ਔਰ ਤੁਸੀਂ ਸੁਖੀ ਹੋ ਜਾਵੋ। ਜਿਹੜਾ ਬੰਦਾ ਇੱਥੇ ਸੁਖੀ ਆ, ਇੱਥੇ ਵਧੀਆ ਰੋਟੀ ਖਾਣ ਦਿਆ ਆ, ਘਰ ਬਣਿਆ ਆ, ਗੱਡੀ ਆ, ਸਾਰਾ ਕੁਛ ਆ, ਆਈ ਥਿੰਕ ਦਿਸ ਇਜ਼ ਬੈਸਟ। ਇੱਥੇ ਤੁਹਾਡੇ ਕੋਲ ਆਪਣੇ ਹੈਗੇ ਆ, ਘਰ ਦੇ ਜੀ ਨੇ, ਕੰਮ ਕਰਨ ਵਾਲੇ ਨੇ, ਸਾਰਾ ਕੁਛ ਹੈਗਾ ਆ ਇੱਥੇ ਬੈਸਟ। ਅਗਰ ਤੁਸੀਂ ਹੁਣ ਜੇ ਆਪਾਂ ਪਾਕਿਸਤਾਨ ਦੀ ਗੱਲ ਕੀਤੀ ਜਾਵੇ, ਜੇ ਤੁਹਾਡਾ ਘਰ ਬਣਿਆ ਹੋਇਆ ਨਾ ਪਾਕਿਸਤਾਨ ਦੇ ਵਿੱਚ, ਤੁਹਾਡੇ ਕੋਲ ਗੱਡੀ ਹੈਗੀ, ਮੋਟਰਸਾਈਕਲ, ਕੁਛ ਵੀ ਹੈਗਾ ਆ, ਔਰ ਪਰ ਮੰਥ ਤੁਸੀਂ ਕੋਈ 3 ਲੱਖ ਰੁਪਈਆ ਕਮਾ ਰਹੇ ਹੋ, ਮੇਰੇ ਹਿਸਾਬ ਨਾਲ ਆਈ ਥਿੰਕ ਤੁਸੀਂ ਬੜੀ ਡੀਸੈਂਟ ਲਾਈਫ ਜੀ ਸਕਦੇ ਹੋ। ਡੀਸੈਂਟ ਮਤਲਬ ਕਿ ਤੁਸੀਂ ਲੈਵਿਸ਼ ਨਹੀਂ ਜੀ ਸਕਦੇ, ਪਰ ਬੜੀ ਡੀਸੈਂਟ ਲਾਈਫ ਸਟਾਈਲ ਜੀ ਸਕਦੇ ਹੋ ਅਗਰ 3 ਲੱਖ ਰੁਪਈਆ ਤੁਸੀਂ ਮਹੀਨੇ ਦਾ ਕਮਾ ਰਹੇ ਹੋ, ਹੈ ਨਾ। ਕੋਈ ਜੋਬ ਕਰਕੇ ਜਾਂ ਕੋਈ ਰੈਂਟਲ ਪ੍ਰੋਪਰਟੀ ਹੈ ਤੁਹਾਡੀ ਜਾਂ ਕੁਛ ਵੀ ਆ, ਤਾਂ ਬਾਹਰ ਜਾਣ ਦੀ ਕੋਈ ਤੁੱਕ ਜੀ ਨਹੀਂ ਬਣਦੀ। ਮੈਨੂੰ ਵੀ ਉਹ ਚੀਜ਼ਾਂ ਦਾ ਅਹਿਸਾਸ ਹੁਣ ਹੁੰਦਾ ਆ। ਜਦੋਂ ਮੈਂ ਗਿਆ ਸੀ ਉਦੋਂ ਮੈਂ ਵੀ ਨਿਆਣਾ ਹੀ ਸੀਗਾ, 17 ਸਾਲਾਂ ਦਾ ਸੀਗਾ ਉਦੋਂ ਮੈਂ, ਹੈ ਨਾ। ਅੱਜ ਤੋਂ ਕੋਈ 12 ਸਾਲ ਪਹਿਲਾਂ ਮੈਚੁਰਿਟੀ ਨਹੀਂ ਸੀ ਹੁੰਦੀ, ਇੰਨੀ ਮੈਚੁਰਿਟੀ ਨਹੀਂ ਕਿ ਉਹ ਗਏ ਨੇ, ਸਾਰੇ ਗਏ ਨੇ, मैंने भी जाना है, मुझे भी भेजो, मैंने भी जाना है, यूनिवर्सिटी जाना है ना। तो ਹੁਣ ਪਤਾ ਲੱਗਦਾ ਹੈ ਕਿ ਜੇ ਸਾਰਾ ਕੁਝ ਇੱਥੇ ਹੈ ਆ, ਇੱਥੇ ਵਧੀਆ ਤਰੀਕੇ ਨਾਲ ਤੁਸੀਂ ਰਹੋ, ਆਈ ਥਿੰਕ ਦਿਸ ਇਜ਼ ਪਰਫੈਕਟ। ਉਹਦਾ ਇੱਥੇ ਰਹਿ ਕੇ ਲੋਕਾਂ ਨੂੰ ਹੁੰਦਾ ਕਿ हमारे यहाँ पे धूल बहुत है, मिट्टी बहुत है, ये है, वो है, ऐसा है, वैसा है। ਤੁਸੀਂ ਇੱਥੇ ਜੇ ਵਧੀਆ ਤਰੀਕੇ ਨਾਲ ਰਹੋ, ਇੱਕ ਹੈਪੀ ਫੈਮਿਲੀ, ਇੱਥੇ ਸਾਰੇ ਜਣੇ ਮਿਲ ਕੇ ਰਹੋ, ਵਧੀਆ ਤਰੀਕੇ ਨਾਲ ਰਹੋ, ਇੱਕ ਡੀਸੈਂਟ ਤੁਹਾਡੀ ਜੋਬ ਹੋਵੇ, ਡੀਸੈਂਟ ਬਿਜ਼ਨਸ ਹੋਵੇ, ਹੈ ਨਾ। ਇੱਥੇ ਰਹਿ ਕੇ ਤੁਸੀਂ ਸਾਲ ਦੇ ਵਿੱਚ 3 ਵਕੇਸ਼ਨਸ ਲਾਓ,
ਤੁਸੀਂ ਮਾਲਦੀਵਸ ਤੁਰ ਜਾਓ, ਤੁਸੀਂ ਸਿੰਗਾਪੁਰ ਤੁਰ ਜਾਵੋ, ਤੁਸੀਂ ਦੁਬਈ ਤੁਰ ਜਾਵੋ, ਹਨਾ, ਤੁਸੀਂ ਟਰਕੀ, ਬਿਲਕੁਲ ਦੁਬਈ ਤਾਂ ਹੈ ਸਿਰਫ 3 ਘੰਟੇ ਲਾਹੌਰ ਤੋਂ, ਸਿਆਲਕੋਟ ਤੋਂ ਡਾਇਰੈਕਟ ਫਲਾਈਟ ਜਾਂਦੀ ਆ, ਹਨਾ, ਤਾਂ ਤੁਸੀਂ ਦੁਬਈ ਤੁਰ ਜਾਓ ਰਿਲੈਕਸ ਹੋਣ ਲਈ, ਟਰਕੀ ਤੁਰ ਜਾਓ, ਇਹ ਬਿਹਤਰੀਨ ਨੇ। ਵੀ ਵਰ ਕਿੰਗਸ ਹੇਅਰ ਇਨ ਆਵਰ ਕੰਟਰੀਜ਼। ਸਹੀ ਬਾਤ ਹੈ ਨਾ, ਉੱਥੇ ਸਾਰਾ ਕੁਝ ਜ਼ੀਰੋ ਤੋਂ ਜਾ ਕੇ ਸਟਾਰਟ ਕਰਨਾ, ਔਰ ਫਿਰ ਉਹ ਵਿਸ਼ੀਅਸ ਸਰਕਲ ਆ, ਉਹ ਮੁੱਕਦਾ ਹੀ ਨਹੀਂਗਾ। ਟੈਕਸੀ ਦਾ ਕੀ ਬਿਜ਼ਨਸ ਹੈਗਾ ਜਿਹੜੇ ਸਾਡੇ ਟੈਕਸੀ ਚਲਾਉਂਦੇ ਨੇ, ਕੋਈ ਠੀਕ ਕਮਾ ਲੈਂਦੇ ਨੇ? ਟੈਕਸੀ ਦਾ ਅੱਜ ਤੋਂ 20-25 ਸਾਲ ਪਹਿਲਾਂ ਬਹੁਤ ਬਿਹਤਰੀਨ ਬਿਜ਼ਨਸ ਸੀਗਾ, ਪਰ ਓਨੈਸਟਲੀ ਅੱਜ ਦੇ ਦੌਰ 'ਚ ਜਿਹੜੀ ਟੈਕਸੀ ਹੈ, ਟੈਕਸੀ ਦਾ ਇੰਨਾ ਜ਼ਬਰਦਸਤ ਬਿਜ਼ਨਸ ਨਹੀਂ ਹੈ। ਕਿਉਂਕਿ ਊਬਰਸ ਆ, ਊਬਰ ਨੇ ਉਹਨੂੰ ਰੀਪਲੇਸ ਕਰਤਾ ਆ। ਉੱਥੇ ਲਿਫਟ ਊਬਰ ਜਿਹੜੀਆਂ ਐਪਸ ਹੈਗੀਆਂ, ਉਹ ਕੱਲਾ ਜਿਹੜਾ ਮਰਜ਼ੀ ਐਪ ਔਨ ਕਰਦਾ ਆ, ਉਹ ਟੈਕਸੀ ਉਹਦੀ ਚੱਲ ਪੈਂਦੀ ਆ। ਯਾਨੀ ਕਿ ਪਾਰਟ ਟਾਈਮ ਲੋਕ ਪੇ ਕਰਦੇ ਨੇ? ਹਾਂਜੀ, ਕਿਉਂਕਿ ਉਹ ਤੁਸੀਂ ਐਪ ਇੱਥੇ ਵੀ ਆਪਣੇ ਤੁਹਾਡੇ ਕੋਲ ਵੀ ਹੋਏਗੀ, ਉਹ ਐਪ ਹੋਏਗੀ, ਇਟਸ ਕਾਲਡ ਸਮਥਿੰਗ, ਉੱਧਰ ਮੈਂ ਪੜ੍ਹ ਰਿਹਾ ਸੀਗਾ ਕਿਤੇ, ਉਹ ਐਪ ਦਾ ਕੁਛ ਨਾਮ ਆ, V ਤੋਂ ਜਾਂ Z ਤੋਂ ਸ਼ੁਰੂ ਹੁੰਦਾ ਇੱਥੇ ਤੁਹਾਡੀ ਕੋਈ। ਹਾਂਜੀ ਹੈ ਨੇ, ਰਾਈਡ ਸ਼ੇਅਰਿੰਗ ਐਪ ਆ ਉੱਦਾਂ ਦੀ। ਉਹ ਰਾਈਡ ਸ਼ੇਅਰਿੰਗ ਐਪ ਹਰ ਇੱਕ ਨੇ ਫੋਨ ਤੇ ਡਾਊਨਲੋਡ ਕੀਤੀ ਹੋਈ ਆ, ਤਾਂ ਗੱਡੀ 'ਚ ਵੀ ਉਹਨਾਂ ਦੇ ਅਪਰੂਵਲਸ ਹੁੰਦੇ, ਜਿੰਨੇ ਨੇ ਚਲਾਣੀ ਹੁੰਦੀ ਆ, ਉਹ ਰਾਈਟ ਵੇ ਗੱਡੀ ਆ ਜਾਂਦੀ ਆ। ਇਸ ਕਰਕੇ ਜਿਹੜਾ ਐਕਚੁਅਲ ਟੈਕਸੀ ਬਿਜ਼ਨਸ ਹੈਗਾ, ਉਹਨੂੰ ਕਾਫੀ ਜ਼ਿਆਦਾ ਇੰਪੈਕਟ ਪਿਆ ਉਸ ਚੀਜ਼ ਦੇ ਨਾਲ। ਹਾਂਜੀ, ਯਾਨੀ ਕਿ ਜਿਹੜਾ ਹਰ ਬੰਦਾ ਉਹਨੇ ਆਪਣੀ ਟੈਕਸੀ ਇੱਕ ਹਿਸਾਬ ਦੀ ਬਣਾ ਲਈ। ਹਰ ਇੱਕ ਨੇ ਜਿਹੜੀ ਪ੍ਰਾਈਵੇਟ ਗੱਡੀ ਆ, ਕੋਈ ਵੀ ਤੁਹਾਡੇ ਕੋਲ, ਚਾਹੇ ਆਪਣੀ ਹੋਂਡਾ ਆ, ਕਰੋਲਾ ਆ, ਕੋਈ ਵੀ ਗੱਡੀ ਆ, ਚਾਹੇ SUV ਆ, ਸਿਡੈਨ ਆ, ਉਹ ਕਹਿੰਦਾ ਕਿ ਊਬਰ ਆ। ਸਟੱਡੀ ਆਖਰ ਤੇ ਥੋੜਾ ਜਿਹਾ ਦੱਸ ਦਿਓ ਕਿ ਸਟੂਡੈਂਟ ਜਿਹੜੇ ਨਵੇਂ ਜਾਂਦੇ ਨੇ, ਹਾਂ ਕਿਸੇ ਵੀ ਸਾਡੇ ਮੁਲਕਾਂ ਦੇ ਵਿੱਚ ਜਾਂਦੇ ਨੇ, ਕੀ ਐਸੇ ਮੇਜਰਸ ਨੇ ਜਿਹਨਾਂ ਉਹਨਾਂ ਨੂੰ ਜਾਣ ਤੋਂ ਪਹਿਲੇ ਰੱਖਣੇ ਚਾਹੀਦੇ ਨੇ? ਕੀ ਚੀਜ਼ਾਂ ਲੈ ਕੇ ਜਾਣੀਆਂ ਨੇ ਜਾਂ ਕੀ ਮਾਈਂਡ ਬਣਾ ਕੇ ਜਾਣਾ ਚਾਹੀਦਾ? ਕਿਉਂਕਿ ਉਹ ਜਿਹੜੀ ਅੱਗੇ ਗੱਲ ਅਸੀਂ ਕੀਤੀ ਹੈ ਕਿ ਜਦੋਂ ਇੱਥੋਂ ਵੀਜ਼ਾ ਲੱਗ ਜਾਂਦਾ ਨਾ, ਤੇ ਇਹ ਹੀ ਹੁੰਦਾ ਘਰਦਿਆਂ ਨੂੰ ਵੀ ਕਿ ਹੁਣ ਤੇ ਜ਼ਿੰਦਗੀ ਬਣ ਗਈ, ਜਾਂਦੇ ਹੀ ਪੈਸੇ ਆਉਣ ਲੱਗ ਪਏ। ਹਾਂਜੀ, ਉਹ ਮਾਈਂਡਸੈਟ ਇਕੱਲਾ ਇੱਥੇ ਨਹੀਂ, ਉਹ ਮਾਈਂਡਸੈਟ ਆਪਣੇ ਇੰਡੀਆ ਦੇ ਵਿੱਚ ਵੀ ਲੋਕਾਂ ਦਾ ਆਹੀ ਆ ਕਿ ਫਿਰ ਆਪਾਂ ਗੁਰਦੁਆਰੇ ਜਾ ਕੇ ਮੱਥੇ ਟੇਕਦੇ ਹਾਂ, ਬਾਬਾ ਜੀ ਦਾ ਸ਼ੁਕਰੀਆ ਕਰਦੇ ਹਾਂ, ਹਰ ਇੱਕ ਕਿਤੇ ਕਰੇ ਦੇ ਕਿ ਸ਼ੁਕਰ ਸਾਡਾ ਵੀਜ਼ਾ ਲੱਗਾ। ਪਰ ਆਪਾਂ ਕਈ ਵਾਰ ਥੋੜ੍ਹਾ ਜਿਹਾ ਡਿਟੇਲ ਭੁੱਲ ਜਾਂਦੇ ਹਾਂ ਕਿ ਮੈਂਟਲੀ ਪ੍ਰੀਪੇਅਰ ਹੋਣ ਲਈ, ਪ੍ਰੈਕਟੀਕਲੀ ਪ੍ਰੀਪੇਅਰ ਹੋਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਦਾ ਉੱਥੇ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਉਹ ਰੱਖੀਏ, ਹੈ ਨਾ। ਤਾਂ ਵੇਖੋ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀਗੀ ਕਿ ਜਿਹੜਾ ਬੰਦਾ ਇੱਥੇ ਬੇਸਿਕ ਸੌਰਟਡ ਆ ਕਿ ਕੋਈ ਥੋੜ੍ਹਾ ਭਾਂਡਾ ਟਿੰਡਾ ਹੈ ਆ, ਜ਼ਮੀਨ ਮਾੜੀ ਮੋਟੀ ਹੈ ਆ, ਜਿੱਦਾਂ ਦੀ ਵੀ ਹੈ ਆ, ਅਗਰ ਸੌਖੀ ਰੋਟੀ ਇੱਥੇ ਘਰ ਬਹਿ ਕੇ ਖਾ ਰਿਹਾ ਆ, ਇੱਥੇ ਥੋੜ੍ਹਾ ਬਹੁਤਾ ਕੋਈ ਨਾ ਬਿਜ਼ਨਸ ਕੀਤਾ ਜਾਏ, ਜੌਬ ਕੀਤੀ ਜਾਏ, ਇਹ ਬਿਹਤਰੀਨ ਆ। ਤਾਂ ਜੇ ਕੋਈ ਇੱਥੇ ਪਿੱਛੇ ਕੁਛ ਵੀ ਨਹੀਂਗਾ, ਲਾਈਕ ਨਥਿੰਗ, ਕੋਈ ਜੌਬ ਨਹੀਂ, ਕੋਈ ਬੈਕ ਨਹੀਂ, ਕੁਛ ਨਹੀਂ, ਉਹਦੇ ਲਈ ਕੈਨੇਡਾ ਅਮਰੀਕਾ ਆ ਜੰਨਤ ਆ। ਇਟਸ ਲਾਈਕ ਅ ਹੈਵਨ ਫॉर them, ਮਜ਼ਦੂਰਾਂ ਦੀ ਜੰਨਤ। ਨਹੀਂ, ਜੰਨਤ, ਕਿਉਂਕਿ ਉੱਥੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰੋਗੇ, ਤੁਸੀਂ ਕੈਨ ਬੀ ਵੈਰੀ ਸਕਸੈਸਫੁਲ ਮਿਹਨਤ ਕਰਕੇ, ਹੈ ਨਾ। ਜਿਹੜਾ ਇੱਥੇ, ਕਿਉਂਕਿ ਉਹ ਕੈਪੀਟਲਿਜ਼ਮ ਮੁਲਕ ਨੇ, ਉਹ ਮੁਲਕ ਬਣੇ ਮਿਹਨਤ 'ਤੇ ਆ। ਇੱਥੇ ਤਾਂ ਆਪਾਂ ਬਿਨਾਂ ਕੁਛ ਕੀਤੇ ਆਪਾਂ ਫਿਰ ਵੀ ਰੋਟੀ ਖਾ ਸਕਦੇ ਹਾਂ, ਲਾਈਕ ਹੱਥ ਹਿਲਾਈਏ ਨਾ, ਸਾਰੇ ਦਿਨ ਸੁੱਤੇ ਰਹੀਏ, ਤੁਸੀਂ ਫਿਰ ਵੀ ਰੋਟੀ ਖਾ ਸਕਦੇ ਹੋ। ਉੱਥੇ ਬਿਨਾਂ ਹੱਥ ਹਿਲਾਏ ਤੁਸੀਂ ਰੋਟੀ ਨਹੀਂ ਖਾ ਸਕਦੇ, ਉਹ ਕੈਪੀਟਲਿਸਟ ਮੁਲਕ ਨੇ। ਐਵਰੀ ਡੇ ਕਾਊਂਟਸ ਦੇਅਰ, ਐਵਰੀ ਸਿੰਗਲ ਡੇ, ਹੈ ਨਾ। ਤੇ ਇਸ ਕਰਕੇ ਜਿਹੜੇ ਇੱਥੇ ਬੱਚੇ ਜਾਂਦੇ ਆ, ਜਿਨ੍ਹਾਂ ਦਾ ਪਿੱਛੇ ਨਾ ਸੋਲਿਡ ਨਹੀਂ ਹਿਸਾਬ ਕਿਤਾਬ ਹੈਗਾ, ਉਹਨਾਂ ਲਈ ਤਾਂ ਬੈਸਟ ਮੁਲਕ ਹੈਗੇ ਨੇ। ਜਿਹੜੇ ਜਾਂਦੇ ਉੱਥੇ ਪ੍ਰੈਕਟੀਕਲ ਚੀਜ਼ਾਂ ਨੂੰ ਸੋਚਣ। ਕਦੀ ਮੋਸਟਲੀ ਨਿਆਣੇ, ਜਿਹੜੀ ਯੰਗ ਜਨਰੇਸ਼ਨ, ਗਾਣਿਆਂ ਨੂੰ ਵੇਖ ਕੇ ਨਾ ਬੜਾ ਇਨਫਲੂਐਂਸ ਹੋ ਜਾਂਦੇ ਆ, ਸਪੈਸ਼ਲੀ ਸਾਡੇ ਪੰਜਾਬੀ ਗਾਣੇ, ਕਿ ਬੱਲੇ ਬੱਲੇ ਉਹਦੇ ਕੋਲ ਮਸਟੈਂਗ ਆ, ਉਹਦੇ ਕੋਲ ਆਹ ਗੱਡੀ ਆ, ਜਾ ਕੇ ਗੇੜੀਆਂ ਲਾਵਾਂਗੇ, ਆਹ ਕਰਾਂਗੇ, ਉਹ ਕਰਾਂਗੇ, ਇੱਦਾਂ ਹੋਏਗਾ। ਉਹ ਉੱਦਾਂ ਦਾ ਹੁੰਦਾ ਨਹੀਂ ਸਾਰਾ ਕੁਛ। ਉਹ ਟਿਕਟੌਕ ਤੇ ਤੱਕ ਹੀ ਹੁੰਦਾ। ਹਾਂਜੀ, ਉਹ ਟਿਕਟੌਕ ਤੱਕ ਹੀ ਹੁੰਦਾ ਹੈ, ਕਿਉਂਕਿ ਉੱਥੇ ਗੱਡੀਆਂ ਵੇਚਣ ਵਾਲਿਆਂ ਨੇ, ਉਹਨਾਂ ਨੇ ਵੀ ਵੇਚ ਦੇਣੀਆਂ, ਚਲੋ ਉਹਨਾਂ ਦਾ ਬਿਜ਼ਨਸ ਵਧੀਆ ਚੀਜ਼ ਆ, ਹੈ ਨਾ। ਤਾਂ ਉਹ ਜਦੋਂ ਤੁਸੀਂ ਜਾਂਦੇ ਲੈ ਲਓਗੇ, ਉਹ ਤੁਹਾਡੇ 'ਤੇ ਉਹਦਾ ਬਰਡਨ ਪੈਣਾ ਆ। ਆਫ ਕੋਰਸ, ਜੇ ਨਿਕਲਣਾ ਤੁਹਾਨੂੰ ਪੇਮੈਂਟ ਤਾਂ ਮੰਥਲੀ ਦੇਣੀ ਪੈਣੀ ਆ, ਕਿ ਤੁਹਾਡੀ ਇਨਕਮ ਜ਼ੀਰੋ ਆ, ਪਰ ਤੁਸੀਂ ਉੱਥੇ $1500 ਪਰ ਮੰਥ ਤੁਹਾਨੂੰ ਗੱਡੀ ਦੀ ਪੇਮੈਂਟ ਦੇਣੀ ਪੈ ਰਹੀ ਹੈ, ਜਸਟ ਬਿਕਾਜ਼ ਕਿ ਤੁਸੀਂ ਇੱਕ ਸਟੋਰੀਆਂ ਬਣਾਉਣੀਆਂ ਜਾਂ ਉੱਥੇ ਘੁੰਮਣਾ ਫਿਰਨਾ ਹੈ, ਵਿਚ ਇਜ਼ ਨਾਟ ਗੁੱਡ। ਪ੍ਰੈਕਟੀਕਲ ਹੋਣਾ ਚਾਹੀਦਾ, ਗਰਾਊਂਡਡ ਰਹਿਣਾ ਚਾਹੀਦਾ ਆ, ਔਰ ਵੇਖਣਾ ਚਾਹੀਦਾ ਤੁਹਾਡੇ ਅਸਲੀ ਉੱਥੇ ਖਰਚੇ ਕਿੰਨੇ ਆ। ਉਹ ਪੂਰੀ ਇੱਕ ਐਕਸਲ ਸ਼ੀਟ ਬਣਾ ਲਓ, ਜਿਹਦੇ ਵਿੱਚ ਤੁਸੀਂ ਵੇਖੋ ਕਿ ਤੁਹਾਡੇ ਉੱਥੇ ਰਹਿਣ ਦਾ, ਖਾਣ ਦਾ, ਪੀਣ ਦਾ, ਆਉਣ ਜਾਣ ਦਾ ਕਿੰਨਾ ਖਰਚਾ ਆ, ਤੁਸੀਂ ਉੱਥੇ ਕਿਹੜੀ ਪੜ੍ਹਾਈ ਕਰਨੀ ਆ। ਜਿਹੜੇ ਏਜੰਟਸ ਆ, ਏਜੰਟਸ ਨੂੰ ਪੁੱਛ ਕੇ ਉੱਥੇ ਐਡਮਿਸ਼ਨ ਨਾ ਲਓ ਕਿ ਆਪਾਂ ਦੱਸੋ ਕਿਹੜਾ ਕੋਰਸ ਲਈਏ, ਕਿਉਂਕਿ ਉਹਨਾਂ ਨੇ ਉਹੀ ਕੋਰਸ ਦੱਸਣਾ ਆ ਜਿਹੜੇ ਏਜੰਟਸ ਦੀ ਉੱਥੇ ਟਾਈ ਅਪਸ ਹੋਣਗੇ ਕਾਲਜਿਸ ਦੇ ਨਾਲ ਜਾਂ ਯੂਨੀਵਰਸਿਟੀਜ਼ ਦੇ ਨਾਲ। ਆਪਣਾ ਫਾਇਦਾ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਕਮਿਸ਼ਨ ਮਿਲਦਾ ਆ 10-15%। ਅਗਰ ਤੁਹਾਡੀ ਫੀਸ ਕੋਈ $50,000 ਵੀ ਆ, ਤਾਂ ਉਹਨਾਂ ਨੂੰ ਤਾਂ 10% ਮਿਲ ਗਿਆ ਨਾ, ਵਿੱਚੋਂ $5,000, ਰਾਈਟ। ਸੋ ਤੁਸੀਂ ਆਪਣੀ ਰਿਸਰਚ ਕਰਕੇ ਵੇਖੋ ਕਿਹੜੀ ਪੜ੍ਹਾਈ ਲੈਣੀ, ਕਿਹੜਾ ਕੋਰਸ ਲੈਣਾ, ਉੱਥੇ ਜਾ ਕੇ ਉਹਦੇ ਨਾਲ ਸਟਿਕ ਕਰੋ। ਉੱਥੇ ਜਾ ਕੇ ਤੁਸੀਂ ਚੇਂਜ ਨਾ ਕਰੋ, ਫਿਰ ਉੱਥੇ ਬਹੁਤ ਜ਼ਿਆਦਾ ਲੋਕ ਆਹ ਕਰਦੇ ਨੇ, ਬੱਚੇ ਵੀ ਆਹ ਕਰਦੇ ਨੇ, ਗੱਲਾਂ ਦੇ ਵਿੱਚ ਆ ਜਾਂਦੇ ਨੇ कि हाँ होटल मैनेजमेंट लिए, होटल मैनेजमेंट में कोई काम नहीं, आगे कुछ नहीं होगा, ये तो तूने वैसे ले ली यहाँ पे आने के लिए, चेंज करो, चलो चेंज करो, आप इधर तो जन्ने आ तुर जन्ने, वो अपना सारा ही अपना रैकड जी खराब कर लेंदे आ। उधरों स्टडी परमिट एक्सपायर वाला होने वाला हुंदा आ, उधरों वर्क परमिट एक्सपायर वन नहीं मिलता, वो सारा सिचुएशन खराब हो जाती है। इस करके वैल थॉट थ्रू स्टडी करो कि की तुसी करना है,
ਜੇ ਕੋਈ ਪਾਰਟ ਟਾਈਮ ਜੌਬ ਕਰਨੀ ਥੋੜਾ ਜਿਹਾ ਦੇਖੋ ਪ੍ਰੈਕਟੀਕਲ ਗਰਾਊਂਡਸ ਕਿ ਉੱਥੇ ਕਿੱਦਾਂ ਦੀ ਹੈ ਕੀ ਕੁਛ ਆ ਪ੍ਰੈਕਟੀਕਲੀ ਉੱਥੇ ਜਾਓ ਤੁਸੀਂ ਪੂਰਾ ਪ੍ਰਿਪੇਅਰ ਕਰਕੇ ਆਪਣੇ ਮੈਂਟਲੀ ਪ੍ਰੈਕਟੀਕਲੀ ਜਾਓ ਤਾਂ ਯੂ ਕੈਨ ਬੀ ਵੈਰੀ ਸਕਸੈਸਫੁਲ ਦੇਅਰ। ਲਾਸਟ ਕੁਐਸਚਨ ਜਿਹੜਾ ਇਹ ਵੀ ਇੱਕ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਹੈਗੀ ਹੈ, ਕਿੰਨੀ ਦੇਰ ਤੱਕ ਜਿਹੜਾ ਨਾ ਉੱਥੇ ਬੱਚਿਆਂ ਨੂੰ ਪੈਸੇ ਮਿਲਦੇ ਨੇ ਔਰ ਉਹਦੀ ਕੈਟੇਗਰਾਈਜੇਸ਼ਨ ਕੀ ਹੁੰਦੀ ਹੈ? ਜਿਹੜੇ ਪਰਮਾਨੈਂਟ ਲੋਕ ਹੁੰਦੇ ਨੇ ਨਾ ਉੱਥੇ ਜਿਹੜੇ ਬੱਚਿਆਂ ਦਾ ਪੈਸਾ ਮਿਲਦਾ, ਲਾਈਕ ਛੋਟੇ ਬੱਚੇ ਨੂੰ ਜਿਹੜੇ ਛੋਟੇ ਪੈਸੇ ਬੱਚਿਆਂ ਦਾ ਮਿਲਦੇ ਜਿਹੜਾ ਬੱਚਿਆਂ ਦਾ ਖਰਚਾ ਹੁੰਦਾ, ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਫੈਮਿਲੀ ਇਨਕਮ ਕਿੰਨੀ ਹੈ। ਇਫ ਯੂਰ ਫੈਮਿਲੀ ਉਹਦੀ ਕੈਟੇਗਰੀਜ਼ ਹੁੰਦੀਆਂ ਤੁਸੀਂ ਗੂਗਲ ਤੇ ਕੱਢ ਕੇ ਇੱਥੇ ਬਹਿ ਕੇ ਕੱਢ ਸਕਦੇ ਹੋ ਨੈਟ ਫੈਮਿਲੀ ਇਨਕਮ ਔਰ ਚਾਈਲਡ ਬੈਨੀਫਿਟਸ ਸਿਰਫ ਆ ਲਿਖੋ ਗੂਗਲ ਤੇ ਜਾ ਕੇ ਨੈਟ ਫੈਮਿਲੀ ਇਨਕਮ ਐਂਡ ਚਾਈਲਡ ਬੈਨੀਫਿਟਸ ਕੰਪੈਰੀਜ਼ਨ ਉਹ ਟੇਬਲ ਜਿਹਾ ਨਿਕਲ ਜਾਣਾ ਆ। ਤਾਂ ਉਹਦੇ ਹਿਸਾਬ ਨਾਲ ਕਿਸੇ ਨੂੰ ਮਹੀਨੇ ਦਾ ਇੱਕ ਬੱਚੇ ਦਾ $500 ਮਿਲ ਰਿਹਾ ਹੋਏਗਾ, ਕਿਸੇ ਨੂੰ 300, ਕਿਸੇ ਨੂੰ 800, 1000 ਇੰਨਾ ਮਿਲ ਰਿਹਾ ਹੋਏਗਾ। ਤਾਂ ਉਹ ਮਿਲਦਾ ਹੀ ਰਹਿੰਦਾ ਹੈ ਕਾਫੀ ਦੇਰ ਤੱਕ ਬੱਚੇ ਦਾ ਤੁਹਾਨੂੰ ਮਿਲਦਾ ਹੀ ਰਹਿੰਦਾ। ਉੱਥੇ ਪੜ੍ਹਾਈ ਵੀ ਫ੍ਰੀ ਹੈ ਬੱਚਿਆਂ ਦੀ 12ਵੀਂ ਤੱਕ ਕੋਈ ਫੀਸ ਹੈ ਨਹੀਂ ਗੀ ਹੈ ਨਾ। ਮੈਡੀਕਲ ਵੀ ਫ੍ਰੀ ਹੈ ਪੂਰਾ। ਠੀਕ ਹੈ ਹਾਂਜੀ ਮੈਡੀਕਲ ਉੱਥੇ ਕੈਨੇਡਾ ਪੂਰਾ ਫ੍ਰੀ ਹੈ ਔਰ ਬਲਕਿ ਤੁਹਾਡੇ ਅਗਰ ਪੇਰੈਂਟਸ ਬਜ਼ੁਰਗ ਨੇ ਰਿਟਾਇਰਡ ਨੇ ਅਬਵ 60 ਆਈ ਬਲੀਵ ਅਬਵ 60 ਜਾਂ 65 ਤਾਂ ਉਹਨਾਂ ਨੂੰ ਵੀ ਪੈਸੇ ਮਿਲਦੇ ਆ, ਬਜ਼ੁਰਗਾਂ ਨੂੰ ਵੀ ਮਿਲਦੇ ਬੱਚਿਆਂ ਨੂੰ ਵੀ ਮਿਲਦੇ। ਮੈਡੀਕਲ ਸਾਰਾ ਫ੍ਰੀ ਹੈ ਉੱਥੇ। ਹਾਂਜੀ ਬਟ ਆ ਮੈਡੀਕਲ ਫ੍ਰੀ ਆ ਬਟ ਇਟਸ ਵੈਰੀ ਕਰਾਊਡਡ। ਅਗਰ ਕਿਸੇ ਕੋਈ ਅਪਾਇੰਟਮੈਂਟ ਲੈਣੀ ਹੋਵੇ ਕੁਛ ਲੈਣਾ ਹੋਵੇ ਤੁਹਾਨੂੰ ਮਹੀਨੇ ਲੱਗ ਜਾਂਦੇ ਆ, ਸਾਲ ਲੱਗ ਜਾਂਦੇ ਨੇ। ਇਸ ਕਰਕੇ ਅਗਰ ਕਿਸੇ ਨੂੰ ਕੋਈ ਐਮਰਜੈਂਸੀ ਹੈ ਫਿਰ ਲੋਕੀ ਕੀ ਕਰਦੇ ਆ ਜਿਨ੍ਹਾਂ ਕੋਲ ਸੇਵਿੰਗਸ ਹੁੰਦੀਆਂ ਜਾਂ ਤਾਂ ਇੰਡੀਆ ਆਣ ਕੇ ਆਪਣਾ ਇਲਾਜ ਕਰਾਉਂਦੇ ਆ ਅਤੇ ਜਾਂ ਉਹ ਆਪਣਾ ਦਾ US ਜਾ ਕੇ ਕਰਾਉਂਦੇ ਆ ਕਿਉਂਕਿ ਉੱਥੇ ਕਈ ਵਾਰ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਵੇਟਿੰਗ ਹੁੰਦੀ ਹੈ। ਐਮਰਜੈਂਸੀ ਤੁਹਾਡੀ ਕੋਈ ਸਿਚੁਏਸ਼ਨ ਹੋ ਗਈ, ਟਰੀਟਮੈਂਟ ਹੋਣਾ ਆ, ਰੱਬ ਨਾ ਕਰੇ ਤੁਸੀਂ ਡਾਇਗਨੋਸ ਹੋ ਗਏ ਹੋ ਕੈਂਸਰ ਦੇ ਨਾਲ ਤਾਂ ਹਸਪੀਟਲ ਨੇ ਉੱਥੇ ਪੱਜ ਜੇ ਲਾਈ ਜਾਣੇ हाँ डॉक्टर नहीं है चलो फिर आप आना आपकी नेक्स्ट कीमो करेंगे इस दिसंबर में, जनवरी में, फरवरी में। कई बार बंदा ही हथों लग चल जाता है। मेरा बहुत करीबी दोस्त है पैलेस्तीनियन ही है मुंडा अदनान, ਉਹਦੇ ਨਾਲ ਹੀ ਇੱਦਾਂ ਹੋਇਆ ਕਿ ਡਾਕਟਰਸ ਦੀ ਅਣਗਹਿਲੀ ਕਰਕੇ ਕਿ ਅਪਾਇੰਟਮੈਂਟਸ ਨਹੀਂ ਮਿਲੀ ਜਾਂ ਉਹਦੇ ਪੇਰੈਂਟਸ ਨੂੰ ਕਾਫੀ ਝੱਲਣਾ ਪਿਆ। ਤਾਂ ਉਹ ਇੱਕ ਹੈਗਾ ਸਾਨੂੰ ਲੱਗਦਾ ਕਿ ਹੈਲਥ ਕੇਅਰ ਉੱਥੇ ਫ੍ਰੀ ਆ, ਵੇਟਿੰਗ ਟਾਈਮ ਬਹੁਤ ਜ਼ਿਆਦਾ ਨੇ। ਹਾਂਜੀ ਬੜੀ ਮਿਹਰਬਾਨੀ ਹਰੀ ਭਾਜੀ। ਦੋਸਤੋ ਇਸ ਟੌਪਿਕ ਦੇ ਉੱਤੇ ਤੇ ਅਨਲਿਮਿਟਿਡ ਟਾਕਸ ਹੋ ਸਕਦੀਆਂ, ਲੰਮਾ ਚੱਲ ਸਕਦਾ, ਲੇਕਿਨ ਕੋਸ਼ਿਸ਼ ਹੀ ਹੁੰਦੀ ਹੈ ਕਿ ਟਾਈਮ ਦਾ ਵੀ ਰੱਖਿਆ ਜਾਏ ਖਿਆਲ। ਕੁਝ ਕੁਐਸਚਨਸ ਹਨ ਐਸੇ ਜਿਹੜੇ ਕਿ ਕੈਨੇਡਾ ਦੇ ਹਵਾਲੇ ਦੇ ਨਾਲ ਤੁਹਾਡੇ ਜ਼ਿਹਨਾਂ 'ਚ ਸਨ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਐਸੀ ਸ਼ਖਸੀਅਤ ਨਾਲ ਉਹ ਕੀਤਾ ਜਾਏ ਕਿ ਜਿਹੜੇ ਆਲਰੇਡੀ ਉੱਥੇ ਪਰਮਾਨੈਂਟ ਰੈਜ਼ੀਡੈਂਟ ਨੇ, ਇਹਨਾਂ ਦੀ ਫੈਮਿਲੀ ਉੱਥੇ ਰਹਿ ਰਹੀ ਹੈ ਔਰ ਇਹਨਾਂ ਨੇ ਐਜ਼ ਅ ਸਟੂਡੈਂਟ ਉੱਥੋਂ ਆਪਣਾ ਜਿਹੜਾ ਨਾ ਜਰਨੀ ਸਟਾਰਟ ਕੀਤਾ ਔਰ ਇਸ ਲਈ ਫਿਰ ਇਹਨਾਂ ਨੂੰ ਐਕਸਪੀਰੀਅੰਸ ਵੀ ਹੈਗਾ ਹੈ। ਤੇ ਮਜ਼ੀਦ ਤੁਹਾਡਾ ਅਗਰ ਕੋਈ ਕੁਐਸਚਨ ਹੈਗਾ ਤੁਸੀਂ ਕਮੈਂਟ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਰਿਪਲਾਈ ਕਰੀਏ। ਜਿੱਥੇ ਰਹੋ ਖੁਸ਼ ਰਹੋ, ਅੱਲਾ ਹਾਫਿਜ਼।